ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 3 ਤਰੀਕ ਆ, ਦਿਨ ਜਿਹੜਾ ਆ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਜਿਹੜੀਆਂ ਰੀਨਿਊਅਲਸ ਦੇ ਡੇਟ ਚੱਲ ਰਹੇ ਆ, ਓਪਨ ਐਨਰੋਲਮੈਂਟ 1 ਨਵੰਬਰ ਤੋਂ ਤੇ ਰੀਨਿਊਅਲਸ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਆ। ਪਲਾਨਸ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਫੈਮਿਲੀ ਮੈਂਬਰ ਦੇ ਵਿੱਚ ਐਡੀਸ਼ਨ ਹੋਇਆ ਆ, ਮੂਵ ਹੋਏ ਹੋ, ਚੇਂਜਸ ਆ ਕੋਈ ਹੈਲਥ ਇੰਸ਼ੋਰੈਂਸ ਦੇ ਵਿੱਚ, ਤਾਂ ਸੰਪਰਕ ਕਰੋ ਉਹਨਾਂ ਚੇਂਜਸ ਨੂੰ ਕਰਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਸ ਦੇ ਨਾਲ ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੀ ਜਿਹੜੇ ਨਵੇਂ ਸੈਨੇਟਰ ਆ, ਉਹਨਾਂ ਨੂੰ ਅੱਜ ਸਹੁੰ ਚੁਕਾ ਦਿੱਤੀ ਗਈ ਹੈਗੀ ਆ। ਲਫੋਂਜ਼ਾ ਬਟਲਰ ਮੈਰੀਲੈਂਡ ਦੇ ਰਹਿਣ ਵਾਲੇ ਆ, ਪਰ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੂੰ ਅਪਾਇੰਟ ਕੀਤਾ ਸੀ ਸੈਨੇਟਰ ਡਾਇਨ ਫਾਈਨਸਟਾਈਨ, ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਦੀ ਜਗ੍ਹਾ ਦੇ ਉੱਤੇ, ਤੇ ਅੱਜ ਉਹਨਾਂ ਨੇ ਜਿਹੜੀ ਆ ਸਹੁੰ ਐਜ਼ ਏ ਸੈਨੇਟਰ ਚੱਕ ਲਈ ਹੈਗੀ ਆ। ਤੇ ਸੈਨੇਟਰ ਨੂੰ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਸਹੁੰ ਚੁਕਾਈ ਆ, ਜੋ ਕਿ ਸੈਕੰਡ ਬਲੈਕ ਫੀਮੇਲ ਸੈਨੇਟਰ ਸੀ। ਹੁਣ ਇਹ ਥਰਡ ਹੋਣਗੇ। 2021 ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਕਮਲਾ ਹੈਰਿਸ ਨੇ ਜੁਆਇਨ ਕਰ ਲਿਆ ਸੀ। ਸੋ ਕਾਫੀ ਕਹਿੰਦੇ ਦਰਜਨਾਂ ਦੇ ਕਰੀਬ ਉਹਨਾਂ ਦੇ ਸਪੋਰਟਰ ਤੇ ਫੈਮਿਲੀ ਮੈਂਬਰਸ ਗੈਲਰੀ ਦੇ ਵਿੱਚ ਸੀਗੇ, ਜਿੱਥੇ ਬਟਲਰ ਨੂੰ ਸਹੁੰ ਚੁਕਾਈ ਗਈ। ਕੈਲੀਫੋਰਨੀਆ ਦੇ ਦੂਜੇ ਸੈਨੇਟਰ ਜਿਹੜੇ ਹੈਗੇ ਆ, ਸੈਨੇਟਰ ਐਲੈਕਸ ਪਡੀਆ ਹੈਗੇ ਆ। ਕੈਲੀਫੋਰਨੀਆ ਦੇ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਵੀ ਉੱਥੇ ਹਾਜ਼ਰ ਸੀਗੇ। ਜੀ, ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਨੇ ਕਿਹਾ ਵੀ, ਕਹਿੰਦੇ ਵੀ ਮੈਂ ਇਹ ਸੋਚਦੇ ਹੋਏ ਬੜਾ ਪ੍ਰਾਊਡ ਮਹਿਸੂਸ ਕਰ ਰਿਹਾ ਵੀ ਜੇ ਸੈਨੇਟਰ ਫਾਈਨਸਟਾਈਨ ਵੀ ਹੁੰਦੇ ਤਾਂ ਉਹਨਾਂ ਨੇ ਬਹੁਤ ਖੁਸ਼ ਹੋਣਾ ਸੀ ਵੀ ਇੱਕ ਬਹੁਤ ਹੀ ਬ੍ਰਿਲੀਅੰਟ ਤੇ ਅਕੰਪਲਿਸ਼ਡ ਹਿਸਟਰੀ ਮੇਕਿੰਗ ਲਫੋਂਸਾ ਬਟਲਰ ਉਹਨਾਂ ਦੀ ਜਗ੍ਹਾ ਜਿਹੜੀ ਆ ਉਹ ਲੈ ਰਹੀ ਹੈ। 2021 ਤੋਂ ਐਮਲੀਜ਼ ਲਿਸਟ ਦੀ ਜਿਹੜੀ ਲਫੋਂਸੋ ਬਟਲਰ ਆ ਉਹ ਪ੍ਰੈਜ਼ੀਡੈਂਟ ਉੱਥੇ ਰਹੀ ਆ। ਇਹ ਵਾਸ਼ਿੰਗਟਨ ਬੇਸਡ ਆਰਗੇਨਾਈਜੇਸ਼ਨ ਜਿਹੜੀ ਉਹ ਚੱਲ ਰਹੀ ਸੀ। ਉਹਨਾਂ ਨੇ ਵੀ ਜਿਹੜਾ ਉਹ ਸੈਨੇਟ ਜਿਹੜੇ ਮਿਚ ਮਕੌਨਲ ਹੈਗੇ ਨੇ, ਰਿਪਬਲਿਕਨ ਸੈਨੇਟ ਦੇ ਜਿਹੜੇ ਮਾਈਨੋਰਟੀ ਲੀਡਰ ਕੰਟਕੀ ਤੋਂ, ਉਹਨਾਂ ਨੇ ਵੀ ਜਿਹੜਾ ਉਹ ਕਿਹਾ ਆ ਵੀ ਅਸੀਂ ਭਾਵੇਂ ਡਾਇਨ ਫਾਈਨਸਟਾਈਨ ਨੂੰ ਯਾਦ ਕਰ ਰਹੇ ਹਾਂ ਤੇ ਕਹਿੰਦੇ ਵੀ ਜਿਹੜੇ ਪੀਪਲ ਆਫ ਕੈਲੀਫੋਰਨੀਆ ਆ ਉਹ ਗ੍ਰੇਟਫੁਲ ਹੋਣਗੇ ਸੈਨੇਟਰ ਬਟਲਰ ਦੀ ਵਿਲਿੰਗਨੈਸ ਨੂੰ ਵੀ ਉਹ ਇੱਥੇ ਹੁਣ ਸਰਵ ਕਰਨਗੇ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰੀਏ ਅੱਜ ਦੀ ਵੱਡੀ ਜਿਹੜੀ ਖਬਰ ਇਹੀ ਆ, ਕੇਵਿਨ ਮੈਕਾਰਥੀ। ਸਵੇਰੇ ਆਪਾਂ ਗੱਲ ਕਰ ਰਹੇ ਸੀ ਵੀ ਇਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਆ। ਇਹਨਾਂ ਦੇ ਹੀ ਸਾਥੀਆਂ ਨੇ ਇਹਨਾਂ ਦੇ ਉਲਟ ਜਿਹੜਾ ਆ ਉਹ ਵੋਟ ਲਿਆਂਦੀ ਐਜ਼ ਏ ਸਪੀਕਰ, ਉਹਨਾਂ ਨੂੰ ਆਊਸਟ ਕਰਨ ਦੇ ਲਈ, ਬਾਹਰ ਕੱਢਣ ਦੇ ਲਈ। ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਆ ਸਿਟਿੰਗ ਸਪੀਕਰ ਨੂੰ ਬਾਹਰ ਦਾ ਰਸਤਾ ਵੋਟ ਪਾ ਕੇ ਜਿਹੜਾ ਉਹ ਬਾਹਰ ਕੱਢ ਦਿੱਤਾ ਗਿਆ ਹੋਵੇ, ਯਾਨੀ ਕਿ ਸਪੀਕਰ ਦੇ ਅਹੁਦੇ ਤੋਂ ਲਾ ਦਿੱਤਾ ਗਿਆ ਹੋਵੇ। ਕੇਵਿਨ ਮੈਕਾਰਥੀ ਜੋ ਰਿਪਬਲਿਕਨ ਪਾਰਟੀ ਦੇ ਨੇ, ਬੇਕਰਸਫੀਲਡ ਇਲਾਕੇ ਤੋਂ ਨੇ, ਪਿਛਲੇ ਲੰਮੇ ਸਮੇਂ ਤੋਂ ਜਿੱਤਦੇ ਉੱਥੋਂ ਆ ਰਹੇ ਆ, ਤੇ ਉਹਨਾਂ ਨੇ ਅੱਜ ਤੋਂ 9 ਮਹੀਨੇ ਪਹਿਲਾਂ ਸਪੀਕਰਸ਼ਿਪ ਦੇ ਅਹੁਦੇ ਦੇ ਲਈ 15-16 ਵਾਰੀ ਬੈਲਟ ਦੇ ਉੱਤੇ ਜਿਹੜੀ ਉਹ ਰੇਸ ਲੜੀ ਸੀ। ਫਿਰ ਇਵੈਂਚੁਅਲੀ ਜਿਹੜੇ ਕੁਛ ਰਿਪਬਲਿਕਨ ਪਾਰਟੀ ਦੇ ਹਾਰਡਲਾਈਨਰਸ ਆ, ਉਹਨਾਂ ਦੇ ਨਾਲ ਡੀਲ ਬਣਾ ਕੇ ਉਹਨਾਂ ਨੂੰ ਸਪੀਕਰ ਦਾ ਅਹੁਦਾ ਮਿਲਿਆ ਸੀ। ਤੇ ਹੁਣ ਉਹੀ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ, ਉਹਨਾਂ ਨੇ ਹੀ ਬੇਸਿਕਲੀ ਲਾ ਦਿੱਤਾ ਹੈਗਾ। ਮੈਟ ਗੇਟਸ ਫਲੋਰੀਡਾ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ, ਉਹਨਾਂ ਨੇ ਜਿਹੜਾ ਆ ਇਹ ਮੋਸ਼ਨ ਲਿਆਂਦਾ ਸੀ ਇਹਨਾਂ ਨੂੰ ਆਪਣੇ ਅਹੁਦੇ ਤੋਂ ਲਾਉਣ ਦੇ ਲਈ। ਵੋਟਿੰਗ ਹੋਈ 210 ਦੇ ਮੁਕਾਬਲੇ 216 ਵੋਟਾਂ ਦੇ ਨਾਲ
ਕੈਵਿਨ ਮੈਕਾਰਥੀ ਸਿੰਪਲ ਮੈਜੋਰਟੀ ਦੇ ਨਾਲ ਇਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਦਿਖਾਇਆ ਗਿਆ। ਸਾਰੇ ਦੇ ਸਾਰੇ ਡੈਮੋਕ੍ਰੇਟਸ ਤੇ 8 ਰਿਪਬਲਿਕਨਸ ਉਹਨਾਂ ਨੇ ਇਹਨਾਂ ਨੂੰ ਜਿਹੜਾ ਅਹੁਦੇ ਤੋਂ ਲਾਉਣ ਦੇ ਲਈ ਵੋਟ ਜਿਹੜੀ ਉਹ ਪਾਈ ਆ। ਇਸ ਦੇ ਉੱਤੇ ਹੁਣ ਵਾਈਟ ਹਾਊਸ ਨੇ ਬਿਆਨ ਦਿੱਤਾ ਹੈ, ਕਹਿੰਦੇ ਵੀ ਅਸੀਂ GOP ਨੂੰ ਆਖਦੇ ਹਾਂ ਵੀ ਜਲਦ ਤੋਂ ਜਲਦ ਹਾਊਸ ਦਾ ਜਿਹੜਾ ਨਵਾਂ ਲੀਡਰ ਆ ਉਸ ਨੂੰ ਬਣਾਇਆ ਜਾਵੇ। ਕੈਵਿਨ ਮੈਕਾਰਥੀ ਹੁਣਾਂ ਨੇ ਇਹ ਬਿਆਨ ਦਿੱਤਾ ਆ ਵੀ ਭਾਈ ਮੈਂ ਹੁਣ ਇਸ ਪੋਜੀਸ਼ਨ ਦੇ ਲਈ ਦੁਬਾਰਾ ਬੈਲਟ ਦੇ ਉੱਤੇ ਨਹੀਂ ਆ ਰਿਹਾ ਹੈਗਾ, ਯਾਨੀ ਕਿ ਸਪੀਕਰਸ਼ਿਪ ਦੇ ਲਈ ਉਹ ਨਹੀਂ ਆਉਣਗੇ। ਸੋ ਕੈਵਿਨ ਮੈਕਾਰਥੀ ਨੇ ਕਿਹਾ ਵੀ ਇਹ ਪਰਸਨਲ ਇਹਨਾਂ ਦੇ ਨਾਲ ਬੇਸਿਕਲੀ ਖੁੰਦਕ ਜਿਹੜੀ ਆ ਉਹ ਕੱਢੀ ਗਈ ਆ ਰਿਪਰੈਜ਼ੈਂਟੇਟਿਵ ਮੈਟ ਗੇਟਸ ਫਲੋਰੀਡਾ ਦੇ, ਉਹਨਾਂ ਨੂੰ ਉਤਾਰਨ ਦੇ ਲਈ। ਜੀ, ਸੋ ਉਹਨਾਂ ਦੀ ਜਗ੍ਹਾ ਦੇ ਉੱਤੇ ਹੁਣ ਹਾਊਸ ਸਪੀਕਰ ਕੌਣ ਬਣ ਸਕਦਾ ਹੈ? ਇਹਦੇ ਵਿੱਚ ਕੁਝ ਨਾਂ ਸਾਹਮਣੇ ਆਏ ਆ। ਸਟੀਵ ਸਕੈਲੀਜ਼ ਜੋ ਨੰਬਰ 2 ਹਾਊਸ ਰਿਪਬਲਿਕਨ ਹੈਗੇ ਆ, ਉਹਨਾਂ ਨੂੰ ਜਿਹੜੇ ਆ ਬਹੁਤ ਸਾਰੇ ਫੇਵਰ ਕਰਦੇ, ਹੈਡ ਆਫ ਰਿਪਬਲਿਕਨ ਪਾਰਟੀ। ਤੇ ਟੌਮ ਐਮਰ ਇਹ ਰਿਪਰੈਜ਼ੈਂਟੇਟਿਵ ਹੈਗੇ ਆ। ਇਹਨਾਂ ਨੇ 2022 ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਈਆਂ ਸੀਆਂ ਉਹਦੇ ਵਿੱਚ ਇਹਨਾਂ ਨੇ ਜੋ ਹਾਊਸ ਨੂੰ ਕੰਟਰੋਲ ਦੇ ਵਿੱਚ ਕਰ ਲਿਆ, ਮੈਜੋਰਟੀ ਬਣਾਈ ਸੀ। ਜਿਮ ਜਾਰਡਨ ਰਾਈਟ ਨਾਓ ਹਾਊਸ ਜੁਡੀਸ਼ਰੀ ਕਮੇਟੀ ਦੇ ਆ ਅਲਾਈ ਹੈਗੇ, ਫਾਰਮਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ, ਤੇ ਉਹਨਾਂ ਦੇ ਵੀ ਜਿਹੜੇ ਚਾਂਸ ਹੈਗੇ ਆ। ਬ੍ਰਾਇਨ ਡੋਨਲਡਸ ਇਹ ਹਾਰਡ ਲਾਈਨ ਰਿਪਰੈਜ਼ੈਂਟੇਟਿਵ ਹੈਗੇ ਆ ਤੇ ਰਿਪਬਲਿਕਨ ਪਾਰਟੀ 'ਚ ਬੜਾ ਰਾਈਜ਼ਿੰਗ ਸਟਾਰ ਗਿਣੇ ਜਾਂਦੇ ਹੈਗੇ। ਪੈਟਰਿਕ ਮੈਕੈਨਰੀ ਇਹਨਾਂ ਨੂੰ ਵੀ ਜਿਹੜਾ ਆ ਇਹਨਾਂ ਦਾ ਨਾਂ ਆ ਰਿਹਾ, ਚੇਅਰ ਹੈਗੇ ਰਾਈਟ ਨਾਓ ਹਾਊਸ ਫਾਈਨੈਂਸ਼ੀਅਲ ਸਰਵਿਸ ਕਮੇਟੀ ਦੇ, ਤੇ ਉਹਨਾਂ ਨੇ ਵੀ ਜਿਹੜਾ ਆ ਮਕਾਰਥੀ ਦੀ ਸਪੋਰਟ ਦੇ ਵਿੱਚ ਵੋਟ ਪਾਈ ਸੀ, ਪਰ ਮਕਾਰਥੀ ਹੁਣੀ ਰਹਿ ਗਏ। ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਨਾਂ ਵੀ ਐਜ਼ ਏ ਹਾਊਸ ਸਪੀਕਰ ਆ ਸਕਦਾ ਆ। US ਕਨਸਟੀਟਿਊਸ਼ਨ ਇਹ ਨਹੀਂ ਕਹਿੰਦਾ ਹੈਗਾ ਵੀ ਜਿਹੜੀ ਜੌਬ ਆ ਹਾਊਸ ਸਪੀਕਰ ਦੀ ਉਹ ਇਲੈਕਟਡ ਮੈਂਬਰ ਨੂੰ ਦਿੱਤੀ ਜਾਵੇ। ਸੋ ਕੁਛ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸਪੋਰਟਰ ਆ ਉਹ ਇਹ ਵੀ ਹੋ ਸਕਦਾ ਕਹਿੰਦੇ ਵੀ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਐਜ਼ ਏ ਸਪੀਕਰ ਨੋਮੀਨੇਟ ਕਰ ਦੇਣ। ਹਕੀਮ ਜੈਫਰੀਜ਼ ਇਹ ਡੈਮੋਕ੍ਰੇਟ ਲੀਡਰ ਹੈਗੇ ਆ। ਇਹਨਾਂ ਦੇ ਕੋਲ ਜਦੋਂ ਪਿਛਲੀ ਵਾਰੀ ਸਪੀਕਰ ਦੀਆਂ ਵੋਟਾਂ ਹੋਈਆਂ ਸੀਆਂ ਤੇ ਇਹਨਾਂ ਨੂੰ ਵੀ ਕਾਫੀ ਵੋਟਾਂ ਜਿਹੜੀਆਂ ਪਈਆਂ ਸੀਗੀਆਂ। ਸੋ ਇਹਨਾਂ ਦਾ ਨਾਮ ਵੀ ਜਿਹੜਾ ਦੁਬਾਰਾ ਕੀ ਆ ਸਕਦਾ ਹੈਗਾ। ਕੈਵਿਨ ਮੈਕਾਰਥੀ ਉਹਨੇ ਕਹਿ ਦਿੱਤਾ ਵੀ ਉਹ ਦੁਬਾਰਾ ਕੀ ਸਪੀਕਰ ਦੀ ਲਈ ਨਹੀਂ ਖੜਨਗੇ। ਜੀ ਬਿਲਕੁਲ, ਡੋਨਲਡ ਟਰੰਪ ਹੁਣੀ ਸਪੀਕਰ ਤਾਂ ਨਹੀਂ ਬਣਨਾ ਚਾਹੁਣਗੇ ਜਿਹੜੇ ਅਗਲੇ ਪ੍ਰੈਜ਼ੀਡੈਂਟ ਦੇ ਲਈ ਰਨ ਕਰ ਰਹੇ। ਉਹ ਕਹਿੰਦੇ ਵੀ ਮੈਂ ਆਪਣੇ ਅਹੁਦੇ ਨੂੰ ਥੱਲੇ ਜਿਹੜਾ ਉਹ ਕਿਉਂ ਲੈ ਕੇ ਜਾਣਾ ਆ। ਪਰ ਮੈਟ ਗੇਟਸ ਦੇ ਉੱਤੇ ਕਹਿੰਦੇ ਰਿਪਬਲਿਕਨਸ ਦਾ ਗੁੱਸਾ ਵੀ ਜਿਹੜਾ ਉਹ ਝੜ ਸਕਦਾ ਹੈ ਐਥਿਕਸ ਕਮੇਟੀ ਦੀ ਪ੍ਰੋਬ ਤੋਂ ਬਾਅਦ ਦੇ ਵਿੱਚ, ਜੇ ਕੁਛ ਉਹਨਾਂ ਨੂੰ ਉੱਚਾ ਨੀਵਾਂ ਉਸ ਦੇ ਵਿੱਚ ਲੱਭਦਾ ਆ। ਕਿਉਂਕਿ ਮੈਟ ਗੇਟਸ ਦੇ ਉੱਤੇ ਇਹ ਵੀ ਦੋਸ਼ ਕਥਿਤ ਰਹੇ ਆ ਵੀ ਛੋਟੀ ਉਮਰ ਦੀ ਕੁੜੀ ਦੇ ਨਾਲ ਜਿਹੜੇ ਸੰਬੰਧ ਆ ਉਸ ਨੂੰ ਬਣਾਉਣ ਨੂੰ ਲੈ ਕੇ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਆ। ਪਰ ਪੂਰੀ ਧੜਥੱਲੀ ਜਿਹੜੀ ਆ ਹਰਜੋਤ ਸਿੰਘ ਜੀ ਇਸ ਟਾਈਮ ਮਚੀ ਆ। ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਸਪੀਕਰ ਨੂੰ ਵੋਟ ਪਾ ਕੇ ਮੋਸ਼ਨ ਕਰਕੇ ਉਸ ਦੀ ਜਿਹੜੀ ਅਹੁਦਾ ਆ ਉਸ ਨੂੰ ਸੀਟ ਨੂੰ ਜਿਹੜਾ ਉਹ ਵਕੇਟ ਕਰ ਦਿੱਤਾ ਗਿਆ ਆ। ਕੈਵਿਨ ਮੈਕਾਰਥੀ ਉਹਨਾਂ ਨੇ ਰੀਸੈਂਟਲੀ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਨੂੰ ਅਡੋਲਫ ਹਿਟਲਰ ਦੇ ਨਾਲ ਕੰਪੇਅਰ ਕੀਤਾ ਹੈ। ਕਹਿੰਦੇ ਵੀ ਇਸ ਟਾਈਮ ਇੱਦਾਂ ਲੱਗ ਰਿਹਾ ਵੀ ਆਪਾਂ 1930s ਦੇ ਵਿੱਚ ਜਿਹੜਾ ਉਹ ਜੀ ਰਹੇ ਹੈਗੇ ਆ। ਜਿਨ੍ਹਾਂ ਨੇ ਕਿਹਾ ਵੀ ਐਗਰੀ ਜਿਨ੍ਹਾਂ ਨੇ ਕੀਤਾ ਸੀਗਾ ਇਸ ਨਵੇਂ ਸਪੈਂਡਿੰਗ ਬਿੱਲ ਦੇ ਲਈ, ਜਿਹਦੇ ਵਿੱਚ ਅਜੇ ਯੂਕਰੇਨ ਦੇ ਲਈ ਫੰਡਿੰਗ ਨਹੀਂ ਸੀਗੀ, ਇਨਕਲੂਡਡ ਨਹੀਂ ਸੀਗੀ। ਉਹਨਾਂ ਨੇ ਵਾਰਨ ਕੀਤਾ ਵੀ ਹਿਟਲਰ ਰਿਜ਼ੈਂਟ ਕਰਦਾ ਸੀਗਾ ਜਰਮਨੀ ਦੀ ਡਿਫੀਟ ਨੂੰ ਵਰਲਡ ਵਾਰ 1 ਦੇ ਵਿੱਚ। ਉਸੇ ਤਰੀਕੇ ਦੇ ਨਾਲ ਪੁਤਿਨ ਜਿਹੜਾ ਮੱਚ ਲਾਈਕ ਕਹਿੰਦਾ ਵੀ ਆਈ ਮੱਚ ਲਾਈਕ ਰਿਜ਼ੈਂਟਡ ਦੈਟ ਰਸ਼ੀਆ। ਸੋ ਕੋਲੈਪਸ ਕਰ ਗਿਆ ਸੀਗਾ ਵੈਸਟ ਨੂੰ। ਹੁਣ ਅੱਗੇ ਦੇਖੋ ਕੀ ਹੁੰਦਾ ਹੈ। ਕਨਸਟੀਟਿਊਸ਼ਨਲ ਐਕਸਪਰਟਸ ਆਪੋ ਆਪਣੇ ਜਿਹੜੇ ਆ ਉਹ ਕਿਆਸਰੀਆਂ ਲਾ ਰਹੇ ਆ, ਕਿਉਂਕਿ ਜਿਹੜਾ ਸਪੀਕਰ ਹੁੰਦੇ ਆ ਉਹ ਪ੍ਰੈਜ਼ੀਡੈਂਸ਼ੀਅਲ ਲਾਈਨ ਆਫ ਸਕਸੈਸ਼ਨ ਚਾਹੁੰਦੇ ਆ। ਹੁਣ ਨਵਾਂ ਮੁੱਦਾ ਇਹ ਜਿਹੜਾ ਛੇੜ ਪਿਆ ਆ ਕਿ ਐਕਟਿੰਗ ਸਪੀਕਰ ਵੀ ਪ੍ਰੈਜ਼ੀਡੈਂਸ਼ੀਅਲ ਲਾਈਨ ਆਫ ਸਕਸੈਸ਼ਨ ਦੇ ਵਿੱਚ ਹੁੰਦਾ ਆ ਜਾਂ ਨਹੀਂ ਹੁੰਦਾ। ਕਹਿੰਦੇ ਵੀ ਹਾਊਸ ਹੁਣ ਅਨਟੈਸਟਡ ਵਾਟਰਸ ਦੇ ਵਿੱਚ ਆ, ਅਨਟੈਸਟਡ ਗਰਾਊਂਡ ਦੇ ਉੱਤੇ ਆ। ਅੱਗੇ ਕੀ ਬਣੂਗਾ ਕੀ ਨਹੀਂ ਬਣੂਗਾ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਪਰ ਨਵਾਂ ਜਿਹੜੀ ਅੱਜ ਇਤਿਹਾਸ ਅਮਰੀਕਾ 'ਚ ਰਚ ਹੋਇਆ ਵੀ ਸਪੀਕਰ ਦੇ ਅਹੁਦੇ ਤੋਂ ਜਿਹੜੇ ਕੈਵਿਨ ਮੈਕਾਰਥੀ ਆ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ। ਅਗਲੀ ਖਬਰ ਵਨੀਸ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਬੱਸ 100 ਫੁੱਟ ਡੂੰਘੀ ਜਿਹੜੀ ਡਿੱਗ ਪਈ, ਜਿਹਦੇ ਨਾਲ 21 ਲੋਕਾਂ ਦੀ ਮੌਤ ਹੋ ਗਈ ਹੈਗੀ ਆ। ਸੋ ਬਹੁਤ ਹੀ ਮਾੜੀ ਖਬਰ। ਵਨੀਸ ਦੇ ਮੇਅਰ
ਲੂਗੀ ਬ੍ਰੋਗਾਨੋ ਉਹਨਾਂ ਨੇ ਦੱਸੀ ਹੈ ਸੋਸ਼ਲ ਮੀਡੀਆ ਦਾ ਪਲੇਟਫਾਰਮ ਐਕਸ ਦੇ ਉੱਤੇ। ਕਹਿੰਦੇ ਵੀ ਪੂਰਾ ਸ਼ਹਿਰ ਜਿਹੜਾ ਮਾਰਨਿੰਗ ਇਸ ਟਾਈਮ ਕਰ ਰਿਹਾ ਹੈਗਾ ਆ। ਜਿਸ ਟਾਈਮ ਦੇ ਉੱਤੇ ਬੱਸ 100 ਫੁੱਟ ਡੂੰਘੀ ਇੱਕ ਬ੍ਰਿਜ ਤੋਂ ਡਿੱਗੀ ਤੇ ਉਸ ਨੂੰ ਜਿਹੜੀਆਂ ਅੱਗ ਲੱਗ ਗਈ ਤੇ ਕੁਝ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਹੋਈ ਜਿਨ੍ਹਾਂ ਨੂੰ ਹੈਲੀਕਾਪਟਰ ਦੇ ਵਿੱਚ ਲਿਜਾਇਆ ਗਿਆ। ਇੱਕ ਫਾਇਰ ਫਾਈਟਰ ਨੇ ਇਹ ਕਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ ਆ। ਸੋ ਬਹੁਤ ਹੀ ਦਰਦਨਾਕ ਜਿਹੜੀ ਖਬਰ ਆ ਉਹ ਵਨੀਸ ਤੋਂ ਆ ਰਹੀ। ਇਟਲੀਆ ਦੇ ਪ੍ਰਾਈਮ ਮਿਨਿਸਟਰ ਜਿਓਰਜੀਆ ਮੈਲੋਨੀ ਨੇ ਵੀ ਟਵੀਟ ਕੀਤਾ ਵੀ ਮੇਰੀਆਂ ਡੀਪੈਸਟ ਕੰਡੋਲੈਂਸਸ ਹੈਗੀਆਂ ਵਿਕਟਮਸ ਆਫ ਐਕਸੀਡੈਂਟ ਦੇ ਲਈ। ਜੀ ਡਰਾਈਵਰਲੈਸ ਕਾਰਾਂ ਜਿਹੜੀਆਂ ਇਸ ਟਾਈਮ ਕੈਲੀਫੋਰਨੀਆ ਦੀਆਂ ਸੜਕਾਂ ਦੇ ਉੱਤੇ ਚੱਲ ਰਹੀਆਂ ਆ। ਉੱਥੇ ਇੱਕ ਚਾਈਨੀਜ਼ ਸਟਾਰਟਅਪ ਜਿਹੜੀ ਕੰਪਨੀ ਆ ਉਹ ਹੁਣ ਸੈਲਫ ਡਰਾਈਵਿੰਗ ਕਾਰਸ ਆ ਉਹ ਕੈਲੀਫੋਰਨੀਆ ਦੀਆਂ ਰੋਡਸ ਦੇ ਉੱਤੇ ਟੈਸਟਿੰਗ ਉਹਨਾਂ ਨੇ ਸ਼ੁਰੂ ਕੀਤੀ ਆ। ਕਈ ਲਾਅ ਮੇਕਰਸ ਤੇ ਹੋਰ ਯੂਐਸ ਦੇ ਅਧਿਕਾਰੀਆਂ ਦੇ ਇਸ ਨੂੰ ਜਿਹੜਾ ਟੇਢੀ ਅੱਖ ਦੇ ਨਾਲ ਵੀ ਦੇਖਣਾ ਸ਼ੁਰੂ ਕੀਤਾ ਆ। ਅਮਰੀਕਾ ਦੀਆਂ ਸਟਰੀਟਸ ਦੇ ਉੱਤੇ ਸੈਲਫ ਡਰਾਈਵਿੰਗ ਕਾਰਸ ਦੀ ਜਿਹੜੀ ਰੇਸ ਕਹਿ ਸਕਦੇ ਆ ਉਹ ਸ਼ੁਰੂ ਹੋ ਚੁੱਕੀ ਆ। ਚਾਈਨੀਜ਼ ਬੇਸਡ ਕੰਪਨੀਜ਼ ਕਹਿੰਦੇ ਵੀ ਉਹਨਾਂ ਨੇ ਹੰਡਰਡਸ ਐਂਡ ਥਾਊਜ਼ੈਂਡਸ ਆਫ ਟੈਸਟ ਮਾਈਲਸ ਕੈਲੀਫੋਰਨੀਆ ਦੇ ਰੋਡ ਦੇ ਉੱਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੀਤੇ ਨੇ। ਕੈਲੀਫੋਰਨੀਆ ਦੀ DMV ਦਾ ਰੈਕਡ ਜਿਹੜਾ ਉਹ ਦੱਸਦਾ ਆ 40 ਕੰਪਨੀਆਂ ਦੇ ਕੋਲ ਲਾਇਸੈਂਸ ਨੇ ਅਜੇ ਆਟੋਨੋਮਸ ਵਹੀਕਲਸ ਨੂੰ ਕੈਲੀਫੋਰਨੀਆ ਦੇ ਵਿੱਚ ਟੈਸਟ ਕਰਨ ਦੇ ਲਈ, ਜਿਨ੍ਹਾਂ ਚੋਂ 10 ਅਜਿਹੀਆਂ ਕੰਪਨੀਆਂ ਨੇ ਜਿਹੜੀਆਂ ਚਾਈਨਾ ਬੇਸਡ ਨੇ। ਸਭ ਤੋਂ ਵੱਡਾ ਜਿਹੜਾ ਬਿਗੇਸਟ ਸ਼ੇਅਰ ਆ ਫੋਰਨ ਕੰਟਰੀਜ਼ ਦੀਆਂ ਜਿਹੜੀਆਂ ਕੰਪਨੀਜ਼ ਆ ਉਸ ਦੇ ਮੁਤਲਕ ਜਰਮਨੀ, ਇਜ਼ਰਾਈਲ ਤੇ ਜਾਪਾਨ ਦੀਆਂ ਕੰਪਨੀਆਂ ਵੀ ਕੈਲੀਫੋਰਨੀਆ ਦੇ ਵਿੱਚ ਆਟੋਨੋਮਸ ਵਹੀਕਲਸ ਨੂੰ ਟੈਸਟ ਕਰ ਰਹੀਆਂ ਹੈਗੀਆਂ ਆ। ਉਧਰ ਇਸੇ ਦੇ ਨਾਲ ਹੀ ਸੰਬੰਧਿਤ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਏ, ਅੱਜ ਇੱਕ ਆਟੋਨੋਮਸ ਕਾਰ ਨੇ ਬੀਬੀ ਨੂੰ ਜਿਹੜਾ ਉਹ ਥੱਲੇ ਦੇ ਦਿੱਤਾ ਸੈਨ ਫਰਾਂਸਿਸਕੋ ਦੇ ਵਿੱਚ। ਸੋ ਹੁਣ ਉਹ ਇੱਕ ਨਵਾਂ ਵਿਵਾਦ ਜਿਹੜਾ ਆ ਉਹ ਇਸ ਦੇ ਕਰਕੇ ਛਿੜ ਚੁੱਕਾ ਆ ਵੀ ਇਹ ਕਿੰਨੇ ਕੁ ਸਫਲ ਨੇ, ਕਿੰਨੀਆਂ ਕੁ ਸਕਸੈਸਫੁਲ ਜਿਹੜੀਆਂ ਉਹ ਰਹਿਣ ਵਾਲੀਆਂ। ਕਹਿੰਦੇ ਵੀ ਕਈ ਘੰਟਿਆਂ ਤੱਕ ਉਹ ਬੀਬੀ ਇਸ ਦੇ ਵਿੱਚ ਫਸੀ ਰਹੀ। ਸੋ ਇਹ ਹੁਣ ਨਵੀਂ ਸਥਿਤੀ ਜਿਹੜੀ ਉਹ ਬਣੀ ਹੈ। ਡਰਾਈਵਰ ਜਿਹੜੀ ਆ ਦੱਸਿਆ ਜਾ ਰਿਹਾ ਆ ਵੀ ਕਰੂਜ਼ ਜਿਹੜੀ ਕੰਪਨੀ ਦੀ ਇਹ ਕਾਰ ਜਿਹੜੀ ਉਹ ਸੀਗੀ ਜਿਸ ਦੇ ਦੁਆਰਾ ਇਹ ਐਕਸੀਡੈਂਟ ਵਾਪਰਿਆ। ਅਗਲੀ ਖਬਰ ਵਿੱਚ ਚਲੀਏ। ਕਹਿੰਦੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਪਾਣੀ ਆ, ਵਾਟਰ ਆ, ਇਹ ਇੱਕ ਤਰ੍ਹਾਂ ਦੇ ਨਾਲ ਮਿਰੇਕਲ ਵਾਪਰਿਆ ਪਿਛਲੇ ਸਾਲ ਕਿਉਂਕਿ ਇੰਨਾ ਜ਼ਿਆਦਾ ਮੀਂਹ ਪਿਆ। ਜਿਹੜੇ ਕੈਲੀਫੋਰਨੀਆ ਦੇ ਰਿਜ਼ਰਵਾਇਰਸ ਆ ਹੁਣ 128% ਅਬਵ ਦਾ ਲੈਵਲ ਹੈਗੇ ਆ। ਸੋ ਇਹ ਇੱਕ ਹਿਸਟੋਰੀਕਲ ਜਿਹੜਾ ਫੈਕਟ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇਦਾਂ ਦਾ ਕਦੇ ਨਹੀਂ ਵਾਪਰਿਆ ਹੈਗਾ। ਕੁਝ ਮਹੀਨੇ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਰੌਲਾ ਪਾ ਰਿਹਾ ਸੀ ਵੀ ਆਪਾਂ ਕਈ ਸ਼ਹਿਰਾਂ ਦੇ ਜਿਹੜੇ ਪਾਣੀ ਆ ਉਹਨਾਂ ਦੇ ਵਿੱਚ ਕੱਟ ਹੋਊਗਾ, ਪਰ ਜਿਸ ਹਿਸਾਬ ਦੇ ਨਾਲ ਮੀਂਹ ਤੇ ਸਨੋ ਪਈ ਆ ਸੋ ਕੈਲੀਫੋਰਨੀਆ ਕੋਲ ਹੁਣ ਅਨਫ ਵਾਟਰ ਹੈਗਾ, ਓਵਰ ਜਿਹੜਾ ਜਾ ਰਿਹਾ ਜਿੰਨਾ ਹੋਣਾ ਚਾਹੀਦਾ ਹੈਗਾ ਆ। 30 ਦੇ ਕਰੀਬ ਰਿਜ਼ਰਵਾਇਰ ਤੇ ਸਟੋਰੇਜ ਫੈਸਿਲਿਟੀਜ਼ ਆ ਜੋ 27 ਮਿਲੀਅਨ ਲੋਕਾਂ ਨੂੰ ਪਾਣੀ ਦਿੰਦੀ ਹੈਗੀ ਆ। 27.4 ਮਿਲੀਅਨ ਏਕੜ ਫੀਟ ਰਿਜ਼ਰਵਾਇਰਸ ਦੇ ਵਿੱਚ ਐਜ਼ ਆਫ ਸਤੰਬਰ 30 2023 ਤੱਕ ਹੈਗਾ ਆ। ਤੇ ਇਹਦੇ ਸੰਬੰਧ ਦੇ ਵਿੱਚ ਜੇ ਦੱਸਦੀ ਜਾਈਏ ਜਿਹੜਾ ਲੇਕ ਔਰੋਵਿਲ ਆ ਉਹ 240 ਫੁੱਟ ਤੇ ਆ, 73 ਮੀਟਰਸ ਬਿਟਵੀਨ ਦਸੰਬਰ 1 2022 ਤੇ ਜਦੋਂ ਤੱਕ ਸਨੋ ਮੈਲਟ ਹੋਈ ਹੈਗੀ ਆ। ਇਹ ਕਹਿੰਦੇ ਲਾਰਜੈਸਟ ਇਨਕਰੀਜ਼ ਆ ਸਟੋਰੇਜ ਦਾ ਇੱਕ ਸੈਸ਼ਨ ਦੇ ਵਿੱਚ। ਇਹ ਰਿਜ਼ਰਵਾਇਰ 1968 ਦੇ ਵਿੱਚ ਖੁੱਲਿਆ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀਆਂ ਵੱਖ-ਵੱਖ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਮਿਲ ਕੇ ਅੱਜ ਇੱਕ ਵੱਡਾ ਆਪਰੇਸ਼ਨ ਆ ਉਸ ਨੂੰ ਅੰਜਾਮ ਦਿੱਤਾ। ਆਪਰੇਸ਼ਨ ਸੇਫ ਹਾਰਬਰ ਚੱਲ ਰਿਹਾ ਸੀ ਜਿਸ ਦੇ ਤਹਿਤ 27 ਸਸਪੈਕਟਡ ਗੈਂਗ ਮੈਂਬਰਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ। ਜੀ ਬਿਲਕੁਲ ਜੀ ਮਾਫੀ ਚਾਹੁੰਦੇ ਆ ਜੀ। ਇਸ ਦੇ ਵਿੱਚ ਅੱਗੇ ਦੱਸਦੇ ਜਾਈਏ ਤਾਂ ਇਸ ਆਪਰੇਸ਼ਨ ਸੇਫ ਹਾਰਬਰ ਦੇ ਵਿੱਚ 150 ਪਾਊਂਡ ਡਰੱਗ ਵੀ ਸੀਜ਼ ਹੋਏ ਆ। ਮਹੀਨਿਆਂ ਲੰਬੀ ਇਨਵੈਸਟੀਗੇਸ਼ਨ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ LA 'ਚ ਚੱਲ ਰਹੀ ਸੀਗੀ। ਅਟਾਰਨੀ ਜਨਰਲ ਰੌਬ ਬੌਂਟਾ ਨੇ ਨਿਊਜ਼ ਕਾਨਫਰੰਸ ਕਰਕੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। 72,000 ਫੈਂਟਨਲ ਪਿਲਸ, 1.5 ਪਾਊਂਡ ਫੈਂਟਨਲ ਦਾ ਪਾਊਡਰ, 143 ਪਾਊਂਡ ਮੈਥ, 4.7 ਪਾਊਂਡ ਦੀ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ। ਇਸ ਦੇ ਨਾਲ 30 ਜਿਹੜੇ ਹਥਿਆਰ ਆ ਜਿਨ੍ਹਾਂ 'ਚ ਗੋਸਟ ਗਨਸ ਜਿਹੜੀਆਂ ਆ ਉਹ ਸ਼ਾਮਲ ਸੀ ਉਹ ਵੀ ਇਹਨਾਂ ਨੇ ਆਪਣੀ ਹਿਰਾਸਤ ਦੇ ਵਿੱਚ ਲਈਆਂ ਆ, ਆਪਣੇ ਕੋਲ ਜਿਹੜੀਆਂ ਇਹਨਾਂ ਨੇ ਜ਼ਬਤ ਕੀਤੀਆਂ ਆ। ਸੈਂਟਰਲ ਵੈਲੀ ਰੀਜਨ ਦੇ ਵਿੱਚ ਇਹਨਾਂ ਨੇ ਜਿਹੜੀਆਂ ਆ
ਕਈ ਸਸਪੈਕਟਡ ਗੈਂਗ ਦੇ ਐਫੀਲੀਏਟਸ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਆ। ਮਲਟੀਪਲ ਕਾਉਂਟੀਜ਼ ਦੇ ਵਿੱਚ ਇਹ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਸੀਗੀ। ਕਹਿੰਦੇ ਵੀ ਵਾਇਲੈਂਟ ਕ੍ਰਿਮੀਨਲ ਸਟਰੀਟ ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਇਹ ਚੇਤਾਵਨੀ ਆ ਵੀ ਅੱਜ ਬਹੁਤ ਹੀ ਵਧੀਆ ਪੁਲਿਸ ਵਰਕ ਕੀਤਾ ਗਿਆ ਆ ਤੇ ਇਹ ਅੱਗੇ ਵੀ ਇਦਾਂ ਹੀ ਚੱਲਦਾ ਜਿਹੜਾ ਉਹ ਰਹੂਗਾ। ਤੇ ਜਿਹੜੇ ਸਸਪੈਕਟ ਦੇ ਜਿਹੜੇ ਕੇਸਿਸ ਆ ਉਹ LA ਦੇ ਡਿਸਟ੍ਰਿਕਟ ਅਟਾਰਨੀ ਆਫਿਸ ਨੂੰ ਪ੍ਰੋਸੀਕਿਊਸ਼ਨ ਦੇ ਲਈ ਘੱਲ ਦਿੱਤੇ ਗਏ ਨੇ। ਜੀ, ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ 55% ਹਾਈ ਆ ਨੈਸ਼ਨਲ ਐਵਰੇਜ ਨਾਲੋਂ। ਗੈਬਨ ਨਿਊਸਮ ਇੰਟਰਸੀਡਸ ਕਹਿੰਦੇ $3.83 ਨੈਸ਼ਨਲ ਐਵਰੇਜ ਹੈਗੀ ਗੈਸ ਦੀ ਪ੍ਰਾਈਸ ਓਵਰਆਲ ਜੇ ਦੇਖਿਆ ਜਾਵੇ। ਆਇਲ ਜਿਹੜਾ ਆ $90 ਬੈਰਲ ਰਾਈਟ ਨਾਓ ਹੈਗਾ ਆ, ਪਰ ਕੈਲੀਫੋਰਨੀਆ ਦੇ ਵਿੱਚ ਗੈਸ ਦੀ ਪ੍ਰਾਈਸ $6 ਤੱਕ ਵੀ ਕਈ ਏਰੀਏ 'ਚ ਪਹੁੰਚੀ ਹੋਈ ਆ, $6.20 ਜਾਂ ਇਸ ਤਰ੍ਹਾਂ। AAA ਦੇ ਡਾਟਾ ਜੋ ਸ਼ੋਅ ਕੀਤਾ ਗਿਆ ਆ ਉਹਨਾਂ ਦੇ ਮੁਤਾਬਕ ਟੁਲੈਰੀ ਦੇ ਵਿੱਚ $6.03 ਨੂੰ ਗੈਸ ਦੀ ਜਿਹੜੀ ਆ ਐਵਰੇਜ ਹੈਗੀ ਆ, ਜਦਕਿ ਬਾਕੀ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ ਕੈਲੀਫੋਰਨੀਆ ਤੋਂ ਬਿਨਾਂ ਗੈਸ ਦੀ ਪ੍ਰਾਈਸਿਸ ਕਾਫੀ ਘੱਟ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਕੰਡ ਗ੍ਰੇਡ ਦੀ ਇੱਕ ਟੀਚਰ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਟਰ ਕਾਉਂਟੀ ਦੀ ਇਹ ਟੀਚਰ DUI ਦੀ ਸਸਪੀਸ਼ਨ ਅੰਡਰ ਗ੍ਰਿਫਤਾਰ ਕੀਤੀ ਗਈ ਆ। ਕਹਿੰਦੇ ਆ ਇਹ ਕਥਿਤ ਤੌਰ ਦੇ ਉੱਤੇ ਵੀ ਇਹ ਜਿਹੜੇ ਟੀਚਰ ਆ ਉਹ ਲੱਗਦਾ ਪੈਗ ਲਾ ਕੇ ਹੀ ਕਲਾਸ ਨੂੰ ਪੜ੍ਹਾਉਣ ਆ ਗਏ। ਸਟਰ ਕਾਉਂਟੀ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਅੱਜ ਇਹ ਚੀਜ਼ ਜਿਹੜੀ ਉਹ ਵਾਪਰੀ ਆ। ਲਾਈਵ ਓਕ ਦਾ ਨਿਊਐਸਟਰੋ ਐਲੀਮੈਂਟਰੀ ਸਕੂਲ ਸੀ ਜਿੱਥੇ ਡੈਪਟੀਜ਼ ਨੂੰ ਘੱਲਿਆ ਗਿਆ ਤਕਰੀਬਨ ਸਵੇਰੇ 8:15 ਵਜੇ, ਜਦੋਂ ਸਕੂਲ ਦੇ ਸਟਾਫ ਮੈਂਬਰਸ ਨੇ ਜਿਹੜਾ ਉਹ ਦੱਸਿਆ ਵੀ ਇਹ ਇਹਨਾਂ ਦੀ ਇੱਕ ਟੀਚਰ ਜਿਹੜੀ ਆ ਉਹ ਡਰੱਗ ਜਾਂ ਅਲਕੋਹਲ ਦੇ ਇਨਫਲੂਐਂਸ ਅੰਡਰ ਹੋ ਸਕਦੀ ਹੈ। 57 ਸਾਲਾ ਵੈਂਡੀ ਮਨਸਨ ਸਵਾਟਸ ਉਸ ਨੂੰ ਜਿਹੜਾ ਆ ਬਾਅਦ ਦੇ ਵਿੱਚ ਡੈਪਟੀਜ਼ ਨੇ ਕੰਟੈਕਟ ਜਿਹੜਾ ਉਹ ਕੀਤਾ ਤੇ ਕਹਿੰਦੇ ਵੀ ਆਪਣੇ ਨਿਆਣਿਆਂ ਨੂੰ ਇਹ ਉਸ ਟਾਈਮ ਟੀਚ ਕਰ ਰਹੀ ਸੀ ਤੇ ਸ਼ੈਰਿਫ ਆਫਿਸ ਨੇ ਕਿਹਾ ਵੀ ਮਨਸਨ ਸ਼ੋਅ ਕਰ ਰਹੀ ਸੀ ਅਜਿਹੇ ਸਾਈਨ ਵੀ ਉਹ ਅੰਡਰ ਦਾ ਇਨਫਲੂਐਂਸ ਹੋ ਸਕਦੀ ਆ। ਸੋ ਉਸ ਨੂੰ ਉੱਥੇ ਸਸਪੀਸ਼ਨ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕੀਤਾ ਜਦ ਉਸਨੇ ਸੋਬਰਿਟੀ ਟੈਸਟ ਫੇਲ ਕਰ ਦਿੱਤਾ ਤੇ ਵੀਡੀਓ ਫੁਟੇਜ ਇਹ ਸ਼ੋਅ ਕਰ ਰਹੀ ਸੀ ਉਹ ਡਰਾਈਵ ਕਰਕੇ ਇਸ ਇਨਫਲੂਐਂਸ ਦੇ ਅੰਡਰ ਜਿਹੜੀ ਆ ਉਹ ਸਕੂਲ ਦੇ ਵਿੱਚ ਆਈ ਸੀ। ਬਾਅਦ ਚ ਜਾਂਚਕਰਤਾਵਾਂ ਨੇ ਇਹ ਲੱਭਾ ਵੀ ਮਨਸਨ ਦਾ ਜਿਹੜਾ ਬਲੱਡ ਅਲਕੋਹਲ ਕੰਟੈਂਟ ਆ ਲੀਗਲ ਲਿਮਿਟ ਤੋਂ ਦੁੱਗਣਾ ਜਿਹੜਾ ਉਹ ਸੀਗਾ। ਇਸ ਦੇ ਵਿੱਚ ਹੁਣ DUI ਚਾਰजेस ਤਾਂ ਇਸ ਟੀਚਰ ਦੇ ਉੱਤੇ ਲੱਗਣੇ ਹੀ ਲੱਗਣੇ ਆ, ਨਾਲ ਪੋਟੈਂਸ਼ੀਅਲ ਚਾਈਲਡ ਐਂਡੇਂਜਰਮੈਂਟ ਦੇ ਚਾਰजेस ਵੀ ਲੱਗਣਗੇ। ਜਿਹੜੇ ਪੇਰੈਂਟਸ ਇਸ ਦੀ ਕਲਾਸਰੂਮ ਦੇ ਵਿੱਚ ਜਿਹੜੇ ਸਟੂਡੈਂਟ ਉਹਨਾਂ ਦੇ ਪੇਰੈਂਟਸ ਸੀਗੇ ਉਹਨਾਂ ਨੂੰ ਨੋਟੀਫਾਈ ਕਹਿੰਦੇ ਆ ਕਰ ਦਿੱਤਾ ਗਿਆ, ਜਿਹੜੇ ਸੁਪਰੀਡੈਂਟੈਂਟ ਜਾਂ ਪ੍ਰਿੰਸੀਪਲ ਨੇ ਉੱਥੋਂ ਦੇ ਬਲਜਿੰਦਰ ਢਿੱਲੋਂ ਦੇ ਦੁਆਰਾ। ਜੀ, ਇੱਕ ਟੈਸਲਾ ਦੀ ਕਾਰ ਫ੍ਰਿਜ਼ਨੋ ਦੇ ਟੋਇੰਗ ਕੰਪਨੀ ਦੇ ਯਾਰਡ ਦੇ ਵਿੱਚ ਸੀ ਜਿਸ ਨੂੰ ਅੱਗ ਲੱਗ ਗਈ। ਇਹ ਬੈਵਰ ਤੇ ਸ਼ੀਲਡ ਐਵਨਿਊ ਦੇ ਉੱਤੇ ਵਾਪਰਿਆ ਤੇ ਜਦੋਂ ਫਾਇਰ ਡਿਪਾਰਟਮੈਂਟ ਉੱਤੇ ਪਹੁੰਚੀ ਕਹਿੰਦੇ ਵੀ ਕਾਫੀ ਜਿਹੜੀ ਅੱਗ ਉਹ ਤੇਜ਼ੀ ਨਾਲ ਫੈਲ ਚੁੱਕੀ ਸੀਗੀ। ਲੋਕਾਂ ਨੂੰ ਇਵੈਕੂਏਟ ਕਰਨ ਦੇ ਵਿੱਚ ਜਿਹੜੀ ਫਾਇਰ ਡਿਪਾਰਟਮੈਂਟ ਉਹ ਕਾਮਯਾਬ ਹੋ ਗਈ, ਨਾਲ ਦੇ ਜਿਹੜੇ ਹੋਰ ਬਿਜ਼ਨੈਸਸ ਸੀਗੇ ਉਹਨਾਂ ਤੋਂ, ਤੇ ਕਿਸੇ ਨੂੰ ਵੀ ਜਿਹੜੀ ਕੋਈ ਸੱਟ ਚੋਟ ਨਹੀਂ ਲੱਗੀ। ਕਹਿੰਦੇ 30 ਤੋਂ 50 ਲੋਕ ਉਸ ਟਾਈਮ ਉਸ ਏਰੀਏ ਦੇ ਵਿੱਚ ਕੰਮ ਕਰਦੇ ਸੀ ਜਿਸ ਟਾਈਮ ਦੇ ਉੱਤੇ ਇਸ ਕਾਰ ਨੂੰ ਅੱਗ ਲੱਗੀ ਸੀ। ਜੀ ਹਰਜੋਤ ਸਿੰਘ ਜੀ, ਉਹ ਜਿਹੜੀ ਖਬਰ ਉਸ ਨੂੰ ਮੈਂ ਥੋੜਾ ਜਿਹਾ ਅਪਡੇਟ ਕਰਦਾ ਜਾਵਾਂ। ਜਿਹੜੇ ਆਪਾਂ ਪਹਿਲਾਂ ਦੱਸੀ ਸੀ ਵੀ ਔਰਤ ਜਿਹੜੀ ਹੈ ਸੈਨ ਫਰਾਂਸਿਸਕੋ ਦੇ ਵਿੱਚ ਡਰਾਈਵਰਲੈਸ ਗੱਡੀ ਥੱਲੇ ਆਈ ਹੈ, ਉਹਦੇ ਵਿੱਚ ਥੋੜੀ ਜਿਹੀ ਕਰੈਕਸ਼ਨ ਮੈਂ ਕਰ ਦਵਾਂ। ਇੱਕ ਡਰਾਈਵਰ ਨੇ ਉਸ ਬੀਬੀ ਨੂੰ ਪਹਿਲਾਂ ਹਿੱਟ ਕੀਤਾ ਸੀ, ਫਿਰ ਉਸ ਦੇ ਲਾਗੋਂ ਦੀ ਕਰੂਜ਼ ਡਰਾਈਵਰਲੈਸ ਕਾਰ ਲੰਘ ਰਹੀ ਸੀ ਜਿਸ ਨੂੰ ਪਤਾ ਨਹੀਂ ਲੱਗਾ ਜਾਂ ਜੋ ਵੀ ਹੋਇਆ ਉਸ ਦਾ ਸੈਂਸਰਸ ਮਾਲ ਫੰਕਸ਼ਨ ਕੀਤੇ। ਉਸ ਕਰੂਜ਼ ਡਰਾਈਵਰਲੈਸ ਕਾਰ ਨੇ ਹਿੱਟ ਕੀਤੀ ਵੂਮਨ ਦੇ ਉੱਤੋਂ ਦੀ ਗੱਡੀ ਜਿਹੜੀ ਉਹ ਝਾੜ ਦਿੱਤੀ। ਇਟਸ ਈਵਨ ਵਰਸ ਦੈਨ ਵਟ ਵੀ ਥਾਟ। ਜੋ ਸੋਚਿਆ ਸੀ ਉਸ ਤੋਂ ਵੀ ਮਾੜਾ ਹੋਇਆ। ਉਹ ਪੈਡੈਸਟਰੀਅਨ ਸੀਗੀ, ਸੈਨ ਫਰਾਂਸਿਸਕੋ ਦੀ ਸਟਰੀਟ ਨੂੰ ਕ੍ਰਾਸ ਕਰ ਲਈ ਸੀ। ਉਹ ਵਿਚਾਰੀ ਇੱਕ ਨਹੀਂ ਦੋ ਗੱਡੀਆਂ ਦਾ ਸ਼ਿਕਾਰ ਜਿਹੜੀ ਉਹ ਬਣ ਗਈ। ਪਹਿਲਾਂ ਇੱਕ ਰੈਗੂਲਰ ਡਰਾਈਵਰ ਵਾਲੀ ਗੱਡੀ ਨੇ ਉਹਨੂੰ ਮਾਰਿਆ, ਉਹ ਡਰਾਈਵਰਲੈਸ ਗੱਡੀ ਟੈਕਸੀ ਦੇ ਮੋਹਰੇ ਆ ਗਈ ਜਿਸ ਨੇ ਉਸਨੂੰ ਰਨ ਓਵਰ ਜਿਹੜਾ ਉਹ ਕਰ ਦਿੱਤਾ। ਜਿਉਂ ਉਹ ਵਿਚਾਰੀ ਚੀਕਾਂ ਮਾਰਦੀ ਰਹੀ ਪਰ ਗੱਡੀ ਕਹਿੰਦੇ ਆ ਉਸ ਦੇ ਉੱਤੇ ਹੀ ਆ ਕੇ ਜਿਹੜੀ ਉਹ ਰੁਕੀ। ਤੇ ਹੁਣ ਜਿਹੜੇ ਵਿਟਨੈਸ ਤੇ ਇਨਵੈਸਟੀਗੇਟਰਸ ਤੇ ਜਿਹੜੇ ਆਟੋਨੋਮਸ ਟੈਕਸੀ ਕੰਪਨੀ ਆ ਉਹਨਾਂ ਨੇ ਇਹ ਦੱਸਿਆ। ਇਹ ਮਾਰਕੀਟ ਤੇ 5th ਸਟਰੀਟ ਦੇ ਉੱਤੇ
ਇਹ ਖੌਫਨਾਕ ਮੰਜ਼ਰ ਕ੍ਰੈਸ਼ ਜਿਹੜਾ ਆ ਉਹ ਵਾਪਰਿਆ ਸੀਗਾ। ਸੋ ਨੋ ਡਾਊਟ ਕਰੂਜ਼ ਜਿਹੜੀ ਕਿ ਉੱਥੇ ਟੈਸਟਿੰਗ ਕਰ ਰਹੀ ਆ ਆਪਣੀ ਡਰਾਈਵਰਲੈਸ ਗੱਡੀਆਂ ਦੀ, ਉਹਦੇ ਲਈ ਇੱਕ ਕਹਿ ਸਕਦੇ ਵੀ ਮਾੜੀ ਚੀਜ਼ ਹੋਊਗੀ। ਜਿਹੜਾ ਹਿੱਟ ਐਂਡ ਰਨ ਉਹ ਤਾਂ ਓਬਵੀਅਸਲੀ ਪਹਿਲਾਂ ਵੀ ਮਾੜਾ ਸੀ, ਉਹ ਹੁਣ ਵੀ ਮਾੜਾ ਆ। ਸੋ ਟੈਕਨੋਲੋਜੀ ਦੇ ਉੱਤੇ ਡੈਫੀਨਿਟਲੀ ਕਈ ਸਵਾਲ ਜਿਹੜੇ ਉਹ ਚੁੱਕੇ ਜਾ ਰਹੇ ਨੇ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ, ਤੇ ਕਹਿੰਦੇ ਵੀ ਜਿਹੜਾ ਆਇਲ ਆ ਬੈਰਲ ਉਹ $100 ਨੂੰ ਹਿੱਟ ਕਰ ਸਕਦਾ ਹੈਗਾ ਆ। ਇਕੋਨੋਮਿਸਟ ਨੇ ਅੱਜ ਰਿਪੋਰਟ ਕੀਤਾ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੇ ਸਾਲ ਜੂਨ ਦੇ ਵਿੱਚ $125 ਨੂੰ ਬੈਰਲ ਹੋ ਗਿਆ ਸੀ, ਫਿਰ ਇਹ $85 ਤੱਕ ਵੀ ਪਹੁੰਚ ਗਿਆ ਹੈਗਾ। ਸੋ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਜਿਹੜੀਆਂ ਗੈਸ ਦੀਆਂ ਪ੍ਰਾਈਸਾਂ ਉਹ ਘਟਦੀਆਂ ਨਹੀਂ ਹੈਗੀਆਂ। ਅੱਜ ਮਾੜਾ ਦਿਨ ਰਿਹਾ ਬਹੁਤ ਜੀ, ਮਾਰਕੀਟ ਚੰਗੀ ਡਿੱਗੀ ਆ। ਡਾਓ ਜੋਨ ਅੱਜ 431 ਪੁਆਇੰਟ ਥੱਲੇ ਨੂੰ ਜਿਹੜਾ ਹੋ ਗਿਆ। ਇਹ ਨਹੀਂ ਪਤਾ ਵੀ ਇਹ ਜਿਹੜਾ ਪੋਲੀਟੀਕਲ ਟਰਮੋਇਲ ਆ ਉਸ ਦਾ ਜਿਹੜਾ ਉਹ ਅਸਰ ਆ ਜਾਂ ਕੋਈ ਹੋਰ ਕਾਰਨ ਵੀ ਨਾਲ ਦੇ ਨਾਲ ਹੋ ਰਹੇ ਆ। ਕਿਉਂਕਿ ਬੈਂਕ ਕਹਿੰਦੇ ਵੀ ਬਰੇਸ ਕਰ ਰਹੇ ਆ ਰਿਸੈਸ਼ਨ ਦੇ ਲਈ, ਕਿਉਂਕਿ ਟ੍ਰੈਜਰੀ ਬੌਂਡ ਲਗਾਤਾਰ ਜਿਹੜੇ ਆ ਉਹ ਵੱਧਦੇ ਜਾ ਰਹੇ ਆ। ਸੋ ਹੁਣ ਸੰਕੇਤ ਕਈ ਥਾਵਾਂ ਤੋਂ ਰਿਸੈਸ਼ਨ ਵਾਲੇ ਉਹ ਆਉਣੇ ਸ਼ੁਰੂ ਹੋਏ ਨੇ। ਡਾਓ ਜੋਨ 431 ਪੁਆਇੰਟ ਘਟ ਕੇ 33,002 ਦੇ ਉੱਤੇ ਬੰਦ ਹੋਇਆ। S&P 59 ਪੁਆਇੰਟ ਘਟ ਕੇ 4229 ਤੇ। ਨੈਸਡੈਕ 248 ਪੁਆਇੰਟ ਘਟ ਕੇ 13,059 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1839 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $90 ਪ੍ਰਤੀ ਬੈਰਲ। 10-year yield 4.8, ਦਿਸ ਇਜ਼ ਦਾ ਹਾਈਐਸਟ ਹੁਣ ਤੱਕ ਜਦੋਂ ਦਾ ਮੈਂ ਇੱਥੇ ਆਇਆ ਉਦੋਂ ਦੀ ਮੈਂ ਦੇਖ ਰਿਹਾ ਆ। ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 27,283 ਤੇ ਇਥੀਰੀਅਮ $1,636 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $83 ਤੇ 22 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $285 ਤੇ 72 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ, ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।